तो ब्रेक तो बाद तुहाडा सब दा भरपूर स्वागत है। हुण असीं अपने जो दर्शकों के मैसेज ने तुहाडे नाल शेयर करन जा रहे हैं। सो असीं चाहांगे कि तुसां नाल इस तरह ही बने रहना। जी डॉक्टर साहब मैं शुरू करदी हां। सो पहले सेगमेंट ते साडे कोल काफ़ी सारे मैसेज ने जो एक बड़ी ही मैं कहांगी दुखदाई खबर है। सो मैं उहदे तो ही शुरू करदी हां। उन्हां दे कमेंट तो नगारा ए पंथ खालसा जी दी आईडी तो सानूं कमेंट आया है। डॉक्टर साहब वाहिगुरू जी का खालसा वाहिगुरू जी की फतेह। पाकिस्तान दे ननकाना साहिब विच एक ग्रंथी सिंह दी कुड़ी नूं 27 दी रात घरों जबरी चुक के धर्म परिवर्तन ते निकाह जबरी करवाया। वीडियो विच साफ कुड़ी ते डरदी दे बोल दिसदे ने। जदों असी मिलियन पाउंड ते दुनिया भर विचों इकट्ठे करके दे रहे हाँ। मुसलमान धीआं भैणां प्रति अपना फर्ज समझदे हिंदू बलात्कारां तो जान ते खेड के बचा रहे तां हाँ तां साडियां धीआं नूं जबरी ए जबरदस्त सॉरी गल बर्दाश्त नहीं होनी। हुण तक क्यों कि पाकिस्तान दी सरकार ओ बंदियां चौक विचों पुठिया नहीं टंगिया ते खल उधेड़ी। ਇਹ ਕਾਲੀ ਕਰਤੂਤ ਕਰਤਾਰਪੁਰ ਸਾਹਿਬ ਦੇ ਲਾਂਘਾ ਭਾਰਤ ਬੰਦ ਕਰਵਾਉਣ ਦੇ ਹੱਕ ਵਿੱਚ ਤੇ ਪਾਕਿਸਤਾਨ ਲਾਂਘਾ ਖੋਲਣ ਦੇ ਖਿਲਾਫ ਤੇ ਸਿੱਖ ਮੁਸਲਮਾਨ ਰਿਸ਼ਤੇ ਤੇ ਮਾੜਾ ਅਸਰ ਪਾ ਰਹੀ ਹੈ ਤੇ ਪਾਵੇਗੀ। ਇਹ ਭਾਰਤ ਮੀਡੀਆ ਦੇ ਹਵਾਲੇ ਨਾਲ ਨਹੀਂ ਕਹਿ ਰਿਹਾ। ਦਾਸ ਕਿਉਂ ਉਹਨਾਂ ਦੀਆਂ ਖਬਰਾਂ ਕਿ ਅਸੀਂ ਯਕੀਨ ਨਹੀਂ ਕਰਦੇ। ਵੀਡੀਓ ਆ ਵੇਖੀ ਹੈ ਜੋ ਉਸ ਡਰੀ ਕੁੜੀ ਦਾ ਹੈ। ਪਾਕਿਸਤਾਨ ਟੀਵੀ 84 ਵੇਖਣ ਵਾਲੇ ਭੈਣਾਂ ਨੂੰ ਬੇਨਤੀ ਹੈ ਕਿ ਸਾਡੀ ਧੀ ਸਾਡੇ ਭਰਾਵਾਂ ਦੇ ਘਰੇ ਪਹੁੰਚਾਉਂਦੀ ਕਰੋ। ਅਸੀਂ ਹਾਂਜੀ ਪਹੁੰਚਦੀ ਕਰੋ। ਅਸੀਂ ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ ਤੇ ਉਹਨਾਂ ਬਾਂਦਰਾਂ ਨੂੰ ਸਖਤ ਸਜ਼ਾ ਦਿਓ। ਇਹ ਹੁਣ ਤੁਹਾਡਾ ਫਰਜ਼ ਹੈ। ਅਸੀਂ ਸਿੱਖ ਕਦੇ ਆਪਣੇ ਫਰਜ਼ ਤੋਂ ਮੂੰਹ ਨਹੀਂ ਮੋੜਦੇ। नगारा पंथ खालसा जी ने जो लिखा है असल च अंदर स्टूडियो आने तो पहला मैं भी उस वीडियो ਨੂੰ देखा जी। बड़ी शॉकिंग और दुखदाई सी। so sad एकदम मेरे मन दे विच ये आया कि ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਿਤੇ ਵੀ ਜ਼ੁਲਮ ਹੁੰਦਾ ਹੈ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਮਜ਼ਲੂਮ ਦੇ ਨਾਲ ਖਲੋਂਦੀ ਹੈ ਜੀ। ਔਰ ਅੱਜ ਜਦੋਂ ਕਿ ਇੱਕ ਬੜਾ ਖੁਸ਼ਗਵਾਰ ਮਾਹੌਲ ਦੋਨਾਂ ਕੌਮਾਂ ਦੇ ਵਿੱਚ ਬਣ ਰਿਹਾ ਹੈ ਔਰ ਪਾਕਿਸਤਾਨ ਵੱਲੋਂ ਜਿਵੇਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਇਹਦੇ ਬਾਵਜੂਦ ਕਿ ਕਸ਼ਮੀਰ ਇੱਕ ਇਸ ਵੇਲੇ ਹੌਟ ਪੋਟੇਟੋ ਹੈ ਲੇਕਿਨ ਉਹਨਾਂ ਨੇ ਜਿਹੜਾ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਔਰ ਸਿੱਖ ਕੌਮ ਨੇ ਭਾਰਤ ਭਰ ਦੇ ਵਿੱਚ ਇਹਦੇ ਬਾਵਜੂਦ ਕਿ ਦੇਹਰਾਦੂਨ 'ਚ ਜਿਵੇਂ ਖਾਲਸਾ ਏਡ ਦੇ ਵਰਕਰਾਂ ਤੇ ਹਮਲੇ ਤੱਕ ਗੱਲ ਗਈ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਕਰ ਰਹੇ ਨੇ ਔਰ ਸਿੱਖਾਂ ਨੇ ਭਾਰਤ ਭਰ 'ਚ ਕਸ਼ਮੀਰੀ ਬੱਚੀਆਂ ਨੂੰ ਜਿੱਥੇ ਉਹ ਮਹਿਫੂਜ਼ ਨਹੀਂ ਸਨ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਉਹ ਸੁਰੱਖਿਅਤ ਘਰੋਂ ਘਰੀ ਪਹੁੰਚਾਇਆ। ਹੁਣ ਇਹ ਵਾਕਿਆ ਜਿਹੜਾ ਨਨਕਾਣਾ ਸਾਹਿਬ ਦੀ ਧਰਤੀ ਤੇ ਹੁੰਦਾ ਔਰ ਇਹ ਵੀ ਨਹੀਂ ਕਿ ਆਰਡੀਨਰੀ ਜਿਨ੍ਹਾਂ ਦੀ ਇਹ ਬੱਚੀ ਹੈ ਭਗਵਾਨ ਸਿੰਘ ਉਹ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ 7-8 ਗੁਰਦੁਆਰੇ ਨੇ ਉਹਨਾਂ ਨੇ ਬਚਪਨ ਉੱਥੇ ਗੁਜ਼ਾਰਿਆ। ਗੁਰਦੁਆਰਾ ਤੰਬੂ ਸਾਹਿਬ ਹੈ ਉਹਨਾਂ ਦੇ ਤੰਬੂ ਸਾਹਿਬ ਗੁਰਦੁਆਰੇ ਦੇ ਹੈੱਡ ਗ੍ਰੰਥੀ ਦੀ ਬੱਚੀ ਜਗੀਰ ਕੌਰ ਜਿਹੜੀ ਕਿ 19 ਸਾਲ ਦੀ ਉਮਰ ਔਰ ਉਹ ਵੀਡੀਓ ਮੈਂ ਵੀ ਦੇਖੀ ਹੈ ਉਹ ਇੱਕ ਡਰੀ ਹੋਈ ਹੈ ਔਰ ਉਹਨਾਂ ਨੇ ਜਦੋਂ ਜਿਹੜੇ ਉਹਨਾਂ ਦੀ ਫੈਮਿਲੀ ਨੇ ਜਿਹੜੀ ਆਪਣੀ ਉਸ ਵੀਡੀਓ ਦੇ ਵਿੱਚ ਆਪਣੀ ਕਹਾਣੀ ਦੱਸੀ ਹੈ ਕਿ ਅੱਧੀ ਰਾਤ ਨੂੰ ਕੁਝ ਗੁੰਡੇ ਕਿਸਮ ਦੇ ਲੋਕ ਉਹਨਾਂ ਦੇ ਘਰ ਦੇ ਅੰਦਰ ਆ ਕੇ ਦਾਖਲ ਹੋਏ ਔਰ ਉਸ ਨੂੰ ਬੱਚੀ ਨੂੰ ਘਰ ਚੋਂ ਉਹ ਲੈ ਗਏ ਔਰ ਉਹਨਾਂ ਨੇ ਉਸੇ ਵੇਲੇ ਉਹ ਜਿਹੜੇ ਨੇ ਪੁਲਿਸ ਸਟੇਸ਼ਨ ਵੀ ਗਏ ਪਰਿਵਾਰ ਵਾਲੇ ਉਹਨਾਂ ਨੇ ਜਿਹੜੀ ਹੈ ਰਿਪੋਰਟ ਲਿਖਣ ਤੋਂ ਨਾ ਕਰ ਦਿੱਤੀ ਕੋਈ ਵੀ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਔਰ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਇਹ ਗੱਲ ਫਿਰ ਚੁੱਕੀ ਗਈ ਤੇ ਉਹਨਾਂ ਨੇ ਕਿਹਾ ਜੀ ਕੁੜੀ ਨੇ ਤਾਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਔਰ ਇੱਕ ਹੋਰ ਉਹਦੇ ਨਾਲ ਮੁੰਡਾ ਬਿਠਾ ਕੇ ਉਹ ਜੁਆਇੰਟ ਵੀਡੀਓ ਦੇ ਵਿੱਚ ਹੈ ਜਿਹਦੇ ਨਾਲ ਉਹਦਾ ਨਿਕਾਹ ਹੋ ਗਿਆ ਉਹ ਬਿਲਕੁਲ ਡਰੀ ਹੋਈ ਹੈ ਔਰ ਇਸ ਸਾਰੇ ਦੇ ਉੱਤੇ ਉਹ ਜਿਹੜਾ ਈਵਨ ਉਹਨਾਂ ਦੇ ਪਰਿਵਾਰ ਵਾਲੇ ਨੇ ਉਹਨਾਂ ਦੇ ਚਿਹਰਿਆਂ ਤੇ ਵੀ ਖੌਫ ਦੇਖਿਆ ਜਾ ਸਕਦਾ ਹੈ ਔਰ ਮੈਂ ਸਮਝਦਾ ਵੀ ਇਹੋ ਜਿਹੀ ਘਟਨਾ ਟਾਈਮਿੰਗ ਹੁਣ ਠੀਕ ਹੈ ਅਸੀਂ ਹਰ ਗੱਲ ਨੂੰ ਜਿਹੜਾ ਉਹ ਵੱਡੇ ਪੈਰਾਮੀਟਰ 'ਚ ਦੇਖਦੇ ਆਂ ਵੀ ਇਹਦੇ ਬਿਹਾਈਂਡ ਕੌਣ ਹੋ ਸਕਦਾ ਹੈ ਉਹ ਜਿਹੜੇ ਹੁਣ ਉਹ ਤਾਂ ਉੱਥੋਂ ਦੀ ਪੁਲਿਸ ਜਾਂ ਇਨਵੈਸਟੀਗੇਟਿਵ ਏਜੰਸੀਆਂ ਨੇ ਦੇਖਣਾ ਹੈ ਕਿ ਕੀ ਜਿਨ੍ਹਾਂ ਬੰਦਿਆਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਨੇ ਇੰਡੀਅਨ ਏਜੰਸੀਆਂ ਤੋਂ ਪੈਸੇ ਲਏ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਵੀ ਲਾਓ ਤੇ ਉਹਨਾਂ ਦੀ ਕੁੜੀ ਵੀ ਚੁੱਕੋ ਜਾਂ ਕੀ ਹੈ ਲੇਕਿਨ ਕਈ ਵਾਰ ਇਹ ਦੋਨੋਂ ਕੌਮਾਂ ਦੀ ਸਾਡੀ ਸੈਂਸਿਟੀਵਿਟੀ ਧੀਆਂ ਭੈਣਾਂ ਦੇ ਮਾਮਲੇ 'ਚ ਤਾਂ ਜ਼ਾਹਰ ਹੈ ਕਿ ਪਿੰਡਾਂ ਦੇ ਵਿੱਚ ਜਿੱਥੇ ਬਿਲਕੁਲ ਅਮਨ ਅਮਾਨ ਹੁੰਦਾ ਸੀ ਇਦਾਂ ਦੇ ਮੁੱਦਿਆਂ ਤੇ ਕਤਲ ਹੁੰਦੇ ਸੀ
ਔਰ ਇਹ ਠੀਕ ਨਹੀਂ ਠੀਕ ਹੈ ਨਹੀਂ ਔਰ ਮੈਂ ਸਮਝਦਾ ਹਾਂ ਕਿ ਵੀ ਇਸ ਕਿਸਮ ਦੀ ਘਟਨਾ ਇਸ ਵਰੇ ਦੇ ਅੰਦਰ ਔਰ ਜਦੋਂ ਇਹ ਟਾਈਮਿੰਗ ਚੱਲ ਰਹੀ ਹੈ, ਇੱਕ ਪਾਸੇ ਕਸ਼ਮੀਰੀ ਬੱਚੀਆਂ ਦੇ ਹੱਕ ਦੇ ਵਿੱਚ ਸਾਰੀ ਸਿੱਖ ਕੌਮ ਖਲੋਤੀ ਹੈ, ਕਸ਼ਮੀਰੀਆਂ ਦੀ ਆਜ਼ਾਦੀ ਦੇ ਲਈ ਦੁਨੀਆ ਭਰ ਦੇ ਵਿੱਚ ਸਿੱਖ ਖਲੋਤੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਵੇਂ ਨਗਾਰਾ ਖਾਲਸਾ ਜੀ ਨੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਸਾਡੇ TV 84 ਦੇ ਮਾਧਿਅਮ ਰਾਹੀਂ ਜਿਹੜੇ ਨੇ ਉੱਥੇ ਕੋਈ ਪ੍ਰਭਾਵ ਰੱਖਦੇ ਨੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਉੱਥੇ ਹਾਇਰ ਲੈਵਲ ਦੇ ਉੱਤੇ ਔਰ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਜੀ ਅਸੀਂ ਜੇ ਸਾਨੂੰ ਇਨਸਾਫ ਨਾ ਮਿਲਿਆ, ਬੱਚੀ ਸਾਡੀ ਨਾ ਆਈ, ਅਸੀਂ ਸਾਰਾ ਪਰਿਵਾਰ ਜਿਹੜਾ ਇਮਰਾਨ ਖਾਨ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲਾਂਗੇ। ਸੋ ਹੁਣ ਜ਼ਾਹਿਰ ਹੈ ਕਿ ਵੀ ਖੌਫ ਵੀ ਹੈ ਔਰ ਇਹ ਗੱਲ ਸਿਰਫ ਇੱਕ ਦੀ ਨਹੀਂ ਹੁੰਦੀ। ਜੇ ਅੱਜ 200-250 ਪਰਿਵਾਰ ਨਨਕਾਣਾ ਸਾਹਿਬ 'ਚ ਨੇ ਔਰ ਜਿੱਥੇ ਪੂਰੇ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਹੋ ਰਹੀਆਂ 550 ਸਾਲਾਂ ਦੀਆਂ, ਔਰ ਇਸ ਕਿਸਮ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਹੈਡ ਗ੍ਰੰਥੀ ਹੈ ਇਤਿਹਾਸਕ ਉਸ ਗੁਰਦੁਆਰੇ ਦਾ, ਜੇ ਉਹਦੀ ਬੱਚੀ ਉੱਥੇ ਮਹਿਫੂਜ਼ ਨਹੀਂ ਹੈ ਤੇ ਕੱਲ ਨੂੰ ਜਿਹੜਾ ਅਸੀਂ ਵੀ ਆਪਣੇ ਕੌਮ ਨੂੰ ਕਹਿੰਦੇ ਆ ਕਿ ਭਾਈ ਇਨਵੈਸਟ ਵੀ ਕਰੋ, ਨਾਲ ਵੀ ਜੁੜੋ, ਦੂਸਰਾ ਵੀ ਹੋਵੋ, ਇਹ ਫਿਰ ਇਸ ਕਿਸਮ ਦੀਆਂ ਗੱਲਾਂ ਰਾਹ ਦੇ ਵਿੱਚ ਰੁਕਾਵਟ ਬਣ ਜਾਂਦੀਆਂ ਨੇ। ਔਰ ਜਿਹੜੇ ਨਾ ਪੱਖੀ ਲੋਕ ਨੇ ਔਰ ਆਲਰੇਡੀ ਹਕੂਮਤੀ ਜਿਹੜਾ ਸਿਸਟਮ ਹੈ ਉਹਨਾਂ ਦੇ ਹੱਕ ਦੇ ਵਿੱਚ ਇਹ ਗੱਲ ਭੁਗਤਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ, ਕਈ ਵਾਰ ਏਜੰਸੀਆਂ ਦਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਾਕਿਸਤਾਨ 'ਚ ਅੱਗੇ ਵੀ 1-2 ਕੇਸ ਖੈਬਰ ਪਖਤੂਨਖਵਾ 'ਚ ਹੋਏ ਕਿ ਜਦੋਂ ਮਜ਼ਹਬ ਦਾ ਮਾਮਲਾ ਜਾਂ ਕਨਵਰਸ਼ਨ ਦਾ ਜਾਂ ਦੂਜਾ ਹੁੰਦਾ ਤੇ ਕਈ ਵਾਰ ਜਿਹੜੇ ਪੁਲਿਸ ਹੈ ਜਾਂ ਦੂਜੀ ਉਹ ਪਿੱਛੇ ਹਟ ਜਾਂਦੀ ਹੈ, ਪਰ ਇਹ ਪਿੱਛੇ ਹਟਣ ਵਾਲੀ ਗੱਲ ਨਹੀਂ ਹੈ। ਇਸ ਤਰ੍ਹਾਂ ਨਾ ਮਜ਼ਹਬ ਬਦਲੇ ਜਾਂਦੇ ਨੇ, ਨਾ ਇਸ ਤਰ੍ਹਾਂ ਕਨਵਿਕਸ਼ਨਸ ਬਦਲਦੀਆਂ ਨੇ, ਔਰ ਕਿਸੇ ਵੀ ਇਸ ਕਿਸਮ ਦੇ ਕਾਨੂੰਨ ਦਾ ਸਹਾਰਾ ਲੈ ਕੇ ਕਿ ਜੀ ਉਹ ਤਾਂ 18 ਸਾਲ ਤੋਂ ਉੱਪਰ ਹੈ, ਉਹਨੇ ਆਪਣੀ ਮਰਜ਼ੀ ਨਾਲ ਇਵੇਂ ਨਹੀਂ ਹੈ। ਮੈਂ ਸਮਝਦਾ ਵੀ ਇਹ ਇੱਕ ਬਿਲਕੁਲ, ਔਰ ਜੇ ਇਸ ਗੱਲ ਦੀ ਠੀਕ ਤਹਿਕੀਕਾਤ ਕੀਤੀ ਜਾਏਗੀ ਤਾਂ ਫਿਰ ਇਹ ਗੱਲ ਸਾਹਮਣੇ ਆਏਗੀ। ਇਹਦੀ ਟਾਈਮਿੰਗ ਔਰ ਜਿਹੜਾ ਇਸ ਦਾ ਮੋਡਸ ਆਪਰੈਂਡੀ ਹੈ ਇਹ ਦੱਸਦਾ ਕਿ ਵੀ ਇਹ ਇਸ ਤੋਂ ਵੱਧ ਕੇ ਭਾਰਤੀ ਏਜੰਸੀਆਂ ਨੂੰ ਹੋਰ ਕੋਈ ਵਾਕਿਆ ਸੂਟ ਨਹੀਂ ਕਰ ਸਕਦਾ। ਔਰ ਜੇ ਉਹਨਾਂ ਨੇ ਮਾਸਟਰਮਾਈਂਡ ਕੀਤਾ ਹੋਏ ਤਾਂ ਮੈਨੂੰ ਇਸ ਬਾਰੇ ਵੀ ਕੋਈ ਭੁਲੇਖਾ ਨਹੀਂ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਦੇ ਉੱਤੇ ਤਿੱਖੀ ਅੱਖ ਵੀ ਰੱਖਾਂਗੇ, ਪਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਹੀਂ ਤਾਂ ਇਸ ਕਿਸਮ ਦੇ ਵਾਕਈ ਅਲਟੀਮੇਟਲੀ ਜਿਹੜੀ ਦੁਸ਼ਮਣ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਤੋਰਨ ਦੇ ਵਿੱਚ ਮਦਦ ਕਰਦੇ ਆ। ਜੀ ਡਾਕਟਰ ਸਾਹਿਬ ਕੁਲਦੀਪ ਸਿੰਘ ਸਾਹਿਬ ਲਿਖਦੇ ਨੇ ਵੈਰੀ ਗੁੱਡ ਇਨਫੋਰਮੇਸ਼ਨ ਬਾय ਡਾਕਟਰ ਸਾਹਿਬ ਐਂਡ ਹਰੂ ਤਰਾਰ ਜੀ ਲਿਖਦੇ ਨੇ ਨਾਈਸ ਪ੍ਰੋਗਰਾਮ ਡਾਕਟਰ ਸਾਹਿਬ ਐਂਡ ਜਹੀਦ ਤਰਾਰ ਜਹੀਦ ਲਿਖਦੇ ਨੇ ਵੈਰੀ ਗੁੱਡ ਐਂਡ ਵਕਾਰ ਆਬਾਸੀ ਲਿਖਦੇ ਨੇ ਡਾਕਟਰ ਸਾਹਿਬ ਵਨ ਆਫ ਦਾ ਗ੍ਰੇਟੈਸਟ ਪੋਲੀਟੀਕਲ ਇੰਟੈਲੈਕਚੁਅਲ ਐਂਡ commentator of subcontinent and Naveed Ahmed ਲਿਖਦੇ ਨੇ hey sir how are you sir I love you free Khalistan and Kashmir and ਸਾਨੂੰ ਲਿਖਦੇ ਨੇ ਜਾਸ਼ਨ ਸਦੀਕੀ ਲਿਖਦੇ ਨੇ ਫ੍ਰੀ ਕਸ਼ਮੀਰ ਫ੍ਰੀ ਪੰਜਾਬ ਦੀਪ ਸਿੰਘ ਹਮੇਸ਼ਾ ਤਰ੍ਹਾਂ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਐਂਡ ਸਾਕਿਬ ਤਰਾਰ ਸਾਨੂੰ ਲਿਖਦੇ ਨੇ ਫ੍ਰੀ ਕਸ਼ਮੀਰ ਖਾਲਿਸਤਾਨ ਬਾਜ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਸਾਜਿਦ ਅਹਿਮਦ ਲਿਖਦੇ ਨੇ ਯੂਰ ਗ੍ਰੇਟ ਸਰਦਾਰ ਜੀ ਐਂਡ ਰਜਵਿੰਦਰ ਸਿੰਘ ਗਿੱਲ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ ਸੋ ਰਾਜਵਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਰਾਜਵਿੰਦਰ ਸਿੰਘ ਫਿਰ ਲਿਖਦੇ ਨੇ ਵਾਹਿਗੁਰੂ ਜੀ ਐਂਡ ਕੁਲਦੀਪ ਸਿੰਘ ਜੀ ਲਿਖਦੇ ਨੇ ਪਾਕਿਸਤਾਨ ਸਾਡੇ ਗੁਰੂ ਸਾਹਿਬ ਦੀ ਧਰਤੀ ਤੇ ਉਸ ਧਰਤੀ ਨੂੰ ਸਲਾਮ ਔਰ ਦਰਸ਼ਨ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਦੀਪ ਸਿੰਘ ਸਾਨੂੰ ਪਿਆਰ ਕਰਦੇ ਨੇ ਐਂਡ ਦੀਪ ਸਿੰਘ ਫਿਰ ਲਿਖਦੇ ਨੇ ਕਿ ਉਹਨਾਂ ਨੇ ਸਾਨੂੰ ਅਹਾਇਆ ਤੋਂ ਕਲੀਵਲੈਂਡ ਤੋਂ ਸਾਨੂੰ ਲਿਖਦੇ ਨੇ ਦੇਖ ਰਹੇ ਨੇ ਸੋ ਕੁਲਦੀਪ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਸਾਜਿਦ ਅਹਿਮਦ ਜੀ ਕਹਿੰਦੇ ਨੇ ਸਰਦਾਰ ਜੀ ਇਨਸ਼ਾਅੱਲਾ ਕਸ਼ਮੀਰ ਆਜ਼ਾਦ ਹੋਏਗਾ ਤਪਨ ਚੱਕਰਵਰਤੀ ਫਿਰ ਆ ਗਏ ਨੇ ਕਹਿੰਦੇ ਨੇ ਫੇਕ ਨਿਊਜ਼ ਐਂਡ ਸੁਖਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਉਹਨਾਂ ਦਾ ਆਨਸਰ ਦਿੱਤਾ ਸੋ ਭੁਪਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਸੋ ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਨੇ ਮੇਰਾ ਖਿਆਲ ਹੈ ਜਿਹੜੀ ਇੱਕ ਈਮੇਲ ਤੁਹਾਡੇ ਕੋਲ ਹੈ ਜੇ ਤੁਸੀਂ ਉਹਨੂੰ ਪੜ੍ਹਦੇ ਹੋ ਤਾਂ ਇਹ ਬਿਹਤਰ ਹੋਏਗਾ ਠੀਕ ਹੈ ਜੀ ਨੋ ਪ੍ਰੋਬਲਮ ਕਾਫੀ ਅਗਸਤ ਦੇ ਪਹਿਲੇ ਹਫਤੇ ਦੀ ਆਈ ਹੋਈ ਹੈ 8 ਅਗਸਤ ਦੀ ਜੀ ਸੋ ਆਸਟ੍ਰੇਲੀਆ ਤੋਂ ਸਾਨੂੰ ਵੀਰ ਜੀ ਦੀ ਲਿਖਤ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਐਂਡ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਅੱਜ ਕੱਲ੍ਹ ਜ਼ਿਆਦਾ ਨਹੀਂ ਲਿਖਦਾ ਬਿਕੋਜ਼ ਆਈ ਬਲੀਵ ਇਨ ਐਕਸ਼ਨ ਦੈਨ ਵਰਡਸ ਪਰ ਹੁਣ ਇਹ ਕਸ਼ਮੀਰ ਅਤੇ ਮੁਸਲਿਮ ਭਾਈਚਾਰੇ ਦੀ ਗੱਲ ਸੀ ਇਸ ਕਰਕੇ ਮੈਂ ਲਿਖਣ ਦਾ ਫੈਸਲਾ ਕੀਤਾ
ਕਸ਼ਮੀਰ ਵਿੱਚ ਵਿਸ਼ੇਸ਼ ਅਧਿਕਾਰਾਂ ਨੂੰ ਆਰਟੀਕਲ 370 ਰੱਦ ਕਰਨਾ ਤੇ ਕਸ਼ਮੀਰ ਨੂੰ ਵੰਡਣਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ, ਪਰ ਇਹ 15 ਅਗਸਤ ਤੋਂ ਠੀਕ ਪਹਿਲਾਂ ਇਸ ਕਰਕੇ ਕੀਤਾ ਗਿਆ ਤਾਂ ਕਿ ਕਸ਼ਮੀਰੀ ਲੋਕਾਂ ਦੇ ਵਿਰੋਧ ਨੂੰ 15 ਅਗਸਤ ਦੇ ਆਜ਼ਾਦੀ ਜਸ਼ਨਾਂ ਹੇਠ ਰੋਲਿਆ ਜਾ ਸਕੇ। ਪਰ ਇਹ ਫੈਸਲਾ ਭਵਿੱਖ ਵਿੱਚ ਭਾਰਤ ਸਰਕਾਰ ਲਈ ਬਿਪਤਾ ਖੜੀ ਕਰੇਗਾ ਕਿਉਂਕਿ ਕਸ਼ਮੀਰੀ ਲੋਕ ਆਪਣੀ ਜ਼ਮੀਨ ਅਤੇ ਆਪਣਾ ਭਵਿੱਖ ਅਕਲ ਤੋਂ ਅੰਨੇ ਲੀਡਰਾਂ ਨੂੰ ਨਹੀਂ ਸੌਂਪਣਗੇ। ਬਿਲਕੁਲ ਠੀਕ ਕਿਹਾ ਉਹਨੇ। ਜੀ, ਫਿਰ ਉਹਨਾਂ ਨੇ ਟਾਈਟਲ ਦਿੱਤਾ ਹੈ ਕਿ ਕਹਿੰਦੇ ਇਹ ਸਭ ਅਚਾਨਕ ਕਿਉਂ? ਇਹ ਸਭ ਅਚਾਨਕ ਇਸ ਕਰਕੇ ਕੀਤਾ ਗਿਆ ਕਿਉਂਕਿ ਟਰੰਪ ਨੇ ਕਸ਼ਮੀਰ ਮਸਲੇ ਵਿੱਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸ ਅੱਗ ਦੀ ਪਹਿਲੀ ਚੰਗਿਆੜੀ ਸੀ ਅਤੇ ਭਾਰਤ ਸਰਕਾਰ ਨੇ ਫਿਊਚਰ ਵਿੱਚ ਕਿਸੇ ਵੀ ਬਾਹਰੀ ਵਿਚੋਲਗੀ ਦੇ ਡਰ ਤੋਂ ਕਸ਼ਮੀਰ ਨੂੰ ਸਿੱਧਾ ਸੈਂਟਰਲ ਗਵਰਨਮੈਂਟ ਹੇਠ ਲੈ ਆਂਦਾ ਤਾਂ ਕਿ ਜੇ ਕੋਈ ਬਾਹਰੀ ਤਾਕਤ ਵਿਚੋਲਗੀ ਆਫਰ ਕਰੇ ਤਾਂ ਇਹ ਕਹਿਣਗੇ ਕਿ ਤੁਸੀਂ ਸਾਡੇ ਦੇਸ਼ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ। ਦੂਜੇ ਪਾਸੇ ਮੈਨੂੰ ਇਹ ਵੀ ਲੱਗਦਾ ਹੈ ਕਿ ਸੁਸ਼ਮਾ ਸਵਰਾਜ ਦੀ ਮੌਤ ਕਸ਼ਮੀਰ ਦੀ ਵੰਡ ਤੋਂ ਪਹਿਲਾਂ ਹੀ ਹੋ ਗਈ ਸੀ, ਪਰ ਇਸ ਖਬਰ ਨੂੰ ਗੁਪਤ ਰੱਖਿਆ ਗਿਆ ਤਾਂ ਕਿ ਭਾਜਪਾ ਉਸ ਦੀ ਮੌਤ ਨੂੰ ਜਨਤਾ ਦਾ ਇਮੋਸ਼ਨਲ ਬੈਨੀਫਿਟ ਲੈਣ ਲਈ ਇਸਤੇਮਾਲ ਕਰ ਸਕੇ ਤੇ ਦੂਜੇ ਪਾਸੇ ਕਸ਼ਮੀਰੀਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਉਸ ਦੇ ਅੰਤਮ ਸੰਸਕਾਰ ਦਾ ਵੀ ਸਹਾਰਾ ਲਿਆ ਜਾ ਸਕੇ। ਪਰ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਚੱਲਦਾ ਰੱਖਿਆ ਗਿਆ ਤਾਂ ਕਿ ਇੱਕ ਦਿਨ ਬਾਅਦ ਹੀ ਉਸ ਦੀ ਮੌਤ ਨੂੰ ਜਨਤਕ ਕੀਤਾ ਜਾਵੇ। ਬਹੁਤੇ ਲੀਡਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਅਕਸਰ ਹੀ ਇਹ ਸਪੈਸ਼ਲਿਸਟ ਵੱਲੋਂ ਆਪਰੇਟ ਕੀਤੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਕੰਪਿਊਟਰ ਬਾਰੇ ਇਲਦਾ ਨਾ ਕੁੱਕੋ ਵੀ ਨਹੀਂ ਪਤਾ ਹੁੰਦਾ। ਵੈਸੇ ਵੀ ਇਹ ਤਾਂ ਈਵਨ ਉਹਨਾਂ ਦੀ ਸਾਧਵੀ ਪ੍ਰਗਿਆ ਨੇ, ਭਾਵੇਂ ਉਹਨੇ ਡਿਫਰੈਂਟ ਐਂਗਲ ਤੋਂ ਕਿਹਾ, ਉਹਨੇ ਕਿਹਾ ਜੀ ਇਹ ਸੁਸ਼ਮਾ ਸਵਰਾਜ, ਸਾਡੇ ਅਰੁਣ ਜੇਤਲੀ ਔਰ ਮਨੋਹਰ ਪਾਰੇਕਰ, ਇਹਨਾਂ ਸਾਰਿਆਂ ਦੀਆਂ ਮੌਤਾਂ ਇੱਕ ਤੋਂ ਬਾਅਦ ਇੱਕ ਹੋਣੀਆਂ, ਇਹ ਤਾਂ ਕਾਲਾ ਜਾਦੂ ਹੈ। ਇਹ ਉਹਨਾਂ ਨੇ ਦੁਸ਼ਮਣ ਨੇ ਜਿਹੜਾ ਹੈ ਉਹ ਕਰਤਾ, ਮੇਰੇ ਤੇ ਵੀ ਕੁਝ ਹੋ ਸਕਦਾ ਹੈ। ਸੋ ਜ਼ਾਹਰ ਹੈ ਕਿ ਵੀ ਇਹਦੇ 'ਚ ਕਿਤੇ ਨਾ ਕਿਤੇ RSS ਦੀ ਕੰਸਪੀਰੇਸੀ, ਈਵਨ ਇਹਨਾਂ ਦੀਆਂ ਬਿਮਾਰੀਆਂ ਦਾ ਵੀ ਕਈ ਕੁਝ ਹੀ ਹੁੰਦਾ, ਪਰ ਇਹਨਾਂ ਨੇ ਤਾਂ ਈਵਨ ਮੌਤ ਦੀ ਟਾਈਮਿੰਗ ਤੇ ਸਵਾਲ ਚੁੱਕੇ ਨੇ ਜਿਹਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਮੌਤ ਹੋਈ ਹੈ, ਲੇਕਿਨ ਉਹਨਾਂ ਨੇ ਟਾਈਮਿੰਗ ਉਸ ਲਿਹਾਜ਼ ਦੇ ਨਾਲ ਰੱਖੀ ਤਾਂ ਕਿ ਉਹਦਾ ਵੱਧ ਤੋਂ ਵੱਧ ਐਡਵਾਂਟੇਜ ਲਿਆ ਜਾ ਸਕੇ। ਜੀ, ਇਹੋ ਦੋ ਮੁੱਖ ਕਾਰਨ ਸੀ ਕਿ ਅਕਲ ਤੇ ਸਰੀਰ ਤੋਂ ਮੋਟਾ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਲੀਮੈਂਟ ਵਿੱਚ ਕਾਲੀ ਵਿੱਚ ਸੀ। ਦੂਜੇ ਪਾਸੇ ਸਰਕਾਰ ਜਾਣਦੀ ਸੀ ਕਿ ਜੇ ਉਹ ਲੋਕ ਸਭਾ ਵਿੱਚ ਪਹਿਲਾਂ ਬਿੱਲ ਲਿਆਉਣ ਅਤੇ ਫਿਰ ਇਸ ਨੂੰ ਰਾਜ ਸਭਾ ਵਿੱਚ ਭੇਜਣ ਤਾਂ ਸ਼ਾਇਦ ਇਹ ਰਿਸਕੀ ਹੋ ਸਕਦਾ ਹੈ। ਇਸ ਲਈ ਉਹਨਾਂ ਨੇ ਬਿੱਲ ਪੇਸ਼ ਕਰਨ ਦੀ ਕਾਰਵਾਈ ਨੂੰ ਉਲਟਾ ਕੀਤਾ ਤੇ ਬਿੱਲ ਪਹਿਲੇ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ। ਇੱਥੇ ਇੱਕ ਗੱਲ ਸਪਸ਼ਟ ਹੈ ਕਿ ਹਿੰਦੂ ਆਪਸ ਵਿੱਚ ਭਾਵੇਂ ਕਿੰਨੇ ਵੀ ਰਾਜਨੀਤਿਕ ਵਿਰੋਧੀ ਹੋਣ, ਪਰ ਜਦੋਂ ਕੋਈ ਫੈਸਲਾ ਸਿੱਖ ਜਾਂ ਮੁਸਲਮਾਨਾਂ ਵਿਰੁੱਧ ਹੋਵੇ ਉਦੋਂ ਇਹ ਸਾਰੇ ਇਕੱਠੇ ਹੁੰਦੇ ਹਨ। ਇਹ ਬਿਲਕੁਲ ਉਹੀ ਸਾਜ਼ਿਸ਼ ਹੈ ਜੋ ਪੰਜਾਬ ਨੂੰ ਵੰਡਣ ਵੇਲੇ ਭਾਰਤ ਸਰਕਾਰ ਨੇ ਰਚੀ ਸੀ ਅਤੇ ਬਾਅਦ ਵਿੱਚ 1984 ਦੇ ਗੋਲਡਨ ਟੈਂਪਲ ਅਟੈਕ ਵੇਲੇ। ਪਰ ਹੁਣ ਆਰਟੀਕਲ 370 ਖਤਮ ਵੀ ਸਿੱਖਾਂ ਤੇ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਆਪੋ ਆਪਣੀਆਂ ਜਿਹੜੀਆਂ ਪਾਰਟੀਆਂ ਦੇ ਲੇਬਲ ਲਾ ਕੇ ਅਸੀਂ ਤੁਰੇ ਫਿਰਦੇ ਹਾਂ, ਜਦੋਂ ਕੌਮੀ ਹਿੱਤ ਆਉਂਦਾ ਹੈ ਉਦੋਂ ਇਕੱਠੇ ਹੋ ਕੇ ਗੱਲ ਕਰੀਏ, ਨਾ ਕਿ ਇੱਕ ਦੂਜੇ ਦੇ ਪੈਰ ਮਿੱਧੀਏ ਕਿ ਕਿਹਨੂੰ ਟਾਈਮ ਪਹਿਲਾਂ ਮਿਲਣਾ ਹੈ ਤੇ ਕਿਹਨੇ ਕੀ ਕਰਨਾ ਹੈ ਔਰ ਇੱਕ ਦੂਜੇ ਦਾ ਕ੍ਰਿਟਿਸਿਜ਼ਮ। ਕਿਉਂਕਿ ਹਿੰਦੂ ਕਿਸੇ ਸ਼ੇਡ ਦਾ ਵੀ ਸੀ, ਜੂਨ 84 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਭ ਇਕੱਠੇ ਸੀ। ਹੁਣ ਕਸ਼ਮੀਰ ਦੇ ਵਿੱਚ ਇਹ ਆਈਨੀ ਗੁੰਡਾਗਰਦੀ ਕੀਤੀ, ਸਭ ਹਿੰਦੂ ਜਿਹੜੇ ਨੇ ਇੱਕ ਪੇਜ ਤੇ। ਜੀ ਬਿਲਕੁਲ, ਪਰ ਹੁਣ ਆਰਟੀਕਲ 370 ਖਤਮ ਹੋਣ ਨਾਲ ਇੰਡੀਅਨ ਫੌਜ ਨੂੰ ਕਸ਼ਮੀਰੀ ਲੋਕਾਂ ਤੇ ਸਿੱਧੇ ਗੋਲੀ ਮਾਰਨ ਦਾ ਹੱਕ ਮਿਲ ਗਿਆ, ਜੋ ਕਿ ਪਹਿਲੇ ਸਿਰਫ ਅਥਰੂ ਗੈਸ ਤੇ ਪੈਲਟ ਗਨ ਤੱਕ ਹੀ ਸੀਮਤ ਸੀ ਅਤੇ ਫੌਜ ਹੁਣ ਜਿੰਨੇ ਮਰਜ਼ੀ ਕਸ਼ਮੀਰੀ ਮਾਰ ਸਕਦੀ ਹੈ। ਸਭ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਗੱਲ ਦਾ ਲੱਗਾ ਕਿ ਕਿਵੇਂ ਭਗਵਾ ਕਤੀੜ ਕਸ਼ਮੀਰੀ ਕੁੜੀਆਂ ਤੇ ਮਾੜੀ ਨਜ਼ਰ ਰੱਖਦੇ ਹਨ, ਜਿਨ੍ਹਾਂ ਦੀਆਂ ਬੀਬੀਆਂ ਲਈ ਇੰਨੀ ਗੰਦੀ ਸੋਚ ਹੈ। ਉਹ ਮਰਦਾਂ ਤੇ ਕੀ ਤਰਸ ਕਰਨਗੇ, ਨਹੀਂ ਤੇ ਗਿਰੇ ਲੋਕ ਵੀ ਘੱਟ ਤੋਂ ਘੱਟ ਕੁੜੀਆਂ ਦੀ ਇੱਜ਼ਤ ਕਰਦੇ ਹਨ। ਇਮਰਾਨ ਖਾਨ ਲਈ ਸਥਿਤੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋਵੇਗਾ ਕਿਉਂਕਿ ਇਹ ਸਭ ਅਚਾਨਕ ਸੀ, ਉੱਪਰੋਂ ਉਹ ਕਾਫੀ ਨਵਾਂ ਹੈ ਸਿਆਸਤ ਵਿੱਚ। ਸੋ ਆਈ ਹੈਵ ਸਮ ਟਿਪਸ ਆਫ ਐਡਵਾਈਸ ਫॉर ਹਿਮ। ਇਮਰਾਨ ਖਾਨ ਦੀ ਸਰਕਾਰ ਨੇ ਜਿਹੜੇ ਕੁਝ ਸੁਝਾਅ ਦਿੱਤੇ ਨੇ, ਹਾਲਾਂ ਸਮਾਂ ਹੋ ਰਿਹਾ ਪਰ ਕਿਉਂਕਿ ਅਸੀਂ ਇਸ ਦੇ ਥੱਲੇ ਹੀ ਡਿਸਕਸ ਕਰਨਾ ਸੀ, ਪਰ ਦੂਸਰੇ ਇਸ਼ੂ ਨੇ ਥੋੜਾ ਵਕਤ ਲਿਆ।
ਤੁਸੀਂ ਪੜ੍ਹ ਦਿਓ ਜ਼ਰਾ। ਜੀ, ਇਮਰਾਨ ਖਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਪਾਕਿਸਤਾਨ ਵਾਲੇ ਕਸ਼ਮੀਰ ਨੂੰ ਕੇਂਦਰ ਸਰਕਾਰ ਹੇਠ ਲੈ ਆਉਣ। ਸਿੱਖਾਂ ਨੂੰ ਪਾਕਿਸਤਾਨ ਦੀ ਇਸ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਸਮਝਦਾ ਵੀ ਇਹ ਪਾਕਿਸਤਾਨ ਦੀ ਸਟਰੈਂਥ ਹੈ ਕਿ ਉਹਨਾਂ ਨੇ ਆਜ਼ਾਦ ਕਸ਼ਮੀਰ ਨੂੰ, ਜਿਨ੍ਹਾਂ ਦੀ ਆਪਣੀ ਅਸੈਂਬਲੀ ਹੈ, ਆਪਣਾ ਸੁਪਰੀਮ ਕੋਰਟ ਹੈ, ਆਪਣਾ ਇਲੈਕਸ਼ਨ ਕਮਿਸ਼ਨ ਹੈ, ਇਹ ਗੱਲ ਠੀਕ ਨਹੀਂ ਹੋਏਗੀ ਕਿ ਉਹ ਕਸ਼ਮੀਰ ਨੂੰ ਜਿਹੜਾ ਇਵੇਂ ਹੀ ਕਰਨ। ਫਿਰ ਇਹਨਾਂ ਤੇ ਉਹਨਾਂ 'ਚ ਕੋਈ ਫਰਕ ਨਹੀਂ ਹੋਏਗਾ। ਜੀ, ਫਿਰ ਉਹਨਾਂ ਨੇ ਲਿਖਿਆ ਕਿ ਸਿੱਖਾਂ ਨੂੰ ਪਾਕਿਸਤਾਨ ਦੀ ਆਰਮ ਮੈਨੂਫੈਕਚਰਿੰਗ ਇੰਡਸਟਰੀ ਵਿੱਚ ਇਨਵੈਸਟ ਕਰਨ ਲਈ ਉਤਸ਼ਾਹਿਤ ਕਰਨ। ਸਿੱਖਾਂ ਲਈ ਇੱਕ ਸਰਕਾਰੀ ਬਿਲਡਿੰਗ ਦਾ ਇੰਤਜ਼ਾਮ ਕਰਨ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਆਪਣੇ ਸਾਲਾਨਾ ਇਜਲਾਸ ਕਰ ਸਕੇ। ਸੋ ਉਹਨਾਂ ਦਾ ਚੌਥਾ ਹੈ ਸੁਝਾਇਆ ਗਿਆ ਕਿ ਸਿੱਖ ਰੈਜੀਮੈਂਟ ਦਾ ਗਠਨ ਕਰਨ ਜਿਸ ਵਿੱਚ ਸਿੱਖਾਂ ਨੂੰ ਆਪਣੀ ਫੌਜ ਭਰਤੀ ਕਰਨ ਦੀ ਆਜ਼ਾਦੀ ਹੋਵੇ। ਇਹ ਸਭ ਕਰਨ ਨਾਲ ਭਾਰਤ ਸਰਕਾਰ ਵੀ ਪ੍ਰੈਸ਼ਰ ਵਿੱਚ ਆ ਜਾਵੇਗੀ। ਦਾ ਮੇਨ ਪ੍ਰੋਬਲਮ ਵਿਦ ਦ ਇੰਡੀਅਨ ਗਵਰਨਮੈਂਟ ਇਜ਼ that they want land from Punjab and Kashmir by wiping out population. Remember that there is a English saying that either sit on table and solve your problems or go to war than sit on table and solve your problems. ਜਿਹੜੇ ਉਹਨਾਂ ਦੇ ਸੁਜੈਸ਼ਨ ਨੇ ਇਮਰਾਨ ਖਾਨ ਸਾਹਿਬ ਨੂੰ, ਉਹਨਾਂ ਚੋਂ ਦੋ ਜਿਹੜੇ ਨੇ ਮੈਨੂੰ ਕਾਫੀ ਪਸੰਦ ਆਏ ਜੀ। ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਵੀ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੁਨੀਆ 'ਚ ਹੁਣ ਰਿਪਰੈਜ਼ੈਂਟੇਟਿਵ ਬਾਡੀ ਦੇ ਤੌਰ ਦੇ ਉੱਤੇ ਸਿੱਖਾਂ ਦੀ ਹੈ, ਉਹਨਾਂ ਨੂੰ ਮਾਨਤਾ ਦੇਣ। ਔਰ ਜੇ ਕੋਈ ਗਵਰਨਮੈਂਟ ਇਨ ਐਗਜ਼ਾਈਲ ਵੀ ਖਾਲਿਸਤਾਨ ਦੇ ਮੁੱਦੇ ਤੇ ਬਣਦੀ ਹੈ, ਉਸ ਨੂੰ ਰੈਕਗਨਾਈਜ਼ ਕਰਕੇ ਉਹਦਾ ਹੈੱਡਕੁਆਰਟਰ ਜਾਂ ਉਹਨਾਂ ਨੂੰ ਨਨਕਾਣਾ ਸਾਹਿਬ ਤੋਂ ਆਪਰੇਟ ਕਰਨ ਦੀ ਇਜਾਜ਼ਤ ਹੋਏ। ਔਰ ਜਿਹੜੀ ਫੌਜ ਦੀ ਗੱਲ ਹੈ, ਸਿੱਖ ਰੈਜੀਮੈਂਟ ਵੀ, ਕਿਉਂਕਿ ਫਰਾਂਸ ਦੇ ਵਿੱਚ ਇੱਕ ਫ੍ਰੈਂਚ ਲੀਜਨ ਸ਼ਾਇਦ ਉਹਨੂੰ ਕਹਿੰਦੇ ਸੀ, ਕੋਈ ਵੀ ਬੰਦਾ ਕਿਤੋਂ ਵੀ, ਭਾਵੇਂ ਉਹਦਾ ਕਿੰਨਾ ਕੋਈ ਮਾੜਾ ਰਿਕਾਰਡ ਰਿਹਾ ਹੋ, ਉਹਨੂੰ ਪੁੱਛਿਆ ਨਹੀਂ ਸੀ ਜਾਂਦਾ ਤੂੰ ਕਿੱਥੋਂ ਆਇਆ, ਉਹ ਉਹਦੇ 'ਚ ਜਾ ਕੇ ਭਰਤੀ ਹੋ ਜਾਂਦਾ ਸੀ। ਸੋ ਮੈਂ ਸਮਝਦਾ ਵੀ ਸਿੱਖ ਰੈਜੀਮੈਂਟ ਪਾਕਿਸਤਾਨ ਦੀ ਜਿਹੜੀ ਬੇਸ਼ੱਕ ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਦੇ ਨਾਂ ਥੱਲੇ ਉਸ ਦੀ ਬਿਗਨਿੰਗ ਹੋ ਸਕਦੀ ਹੈ, ਉਸ ਦੇ ਵਿੱਚ ਦੁਨੀਆ ਭਰ ਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ ਹੋਏ ਕਿ ਭਾਈ ਤੁਸੀਂ ਆ ਕੇ ਜਿਹੜਾ ਆਪਣੀ ਇਸ ਧਰਤੀ ਦੇ ਉੱਤੇ ਪਾਕੀਜ਼ਗੀ ਔਰ ਇਹ ਸਾਰੇ ਇਸ ਪਾਕ ਧਰਤੀ ਦੇ ਉੱਤੇ ਆ ਕੇ ਤੁਸੀਂ ਸਰਵ ਕਰੋ। ਉਹ ਰੈਗੂਲਰ ਕਮਾਂਡ ਔਰ ਪਾਕਿਸਤਾਨੀ ਮੇਜਰ ਫੌਜ ਦਾ ਕਮਾਂਡ ਥੱਲੇ ਹੀ ਹੋਏ। ਸੋ ਇਹ ਦੋਨੋਂ ਹੀ ਪੋਲੀਟੀਕਲੀ ਜਿਹੜੀ ਹੈ ਉਹ ਰੈਕਗਨੀਸ਼ਨ ਸਿੱਖ ਫਰੀडम ਸਟਰਗਲ ਨੂੰ ਔਰ ਗਰਾਊਂਡ ਦੇ ਉੱਤੇ ਫੌਜ ਦੀ ਜਿਹੜੀ ਹੈ ਸਿੱਖ ਰੈਜੀਮੈਂਟ ਦਾ ਬਣਾਉਣਾ, ਇਹ ਮੇਰਾ ਖਿਆਲ ਹੈ ਬਹੁਤ ਚੰਗੇ ਸੁਝਾਅ। ਜੀ ਡਾਕਟਰ ਸਾਹਿਬ, ਮੈਂ ਬ੍ਰੇਕ ਤੇ ਨਹੀਂ ਜਾਵਾਂਗੀ ਕਿਉਂਕਿ ਸਮਾਂ ਵੀ ਹੋ ਗਿਆ। ਹੁਣ ਆਪਾਂ ਮੇਰੇ ਖਿਆਲ ਅੱਜ ਦਾ ਵਿਚਾਰ ਇਸੇ ਸੈਗਮੈਂਟ ਵਿੱਚ ਹੀ ਡਿਸਕਸ ਕਰਾਂਗੇ। ਤੁਸੀਂ ਲੈ ਲਓ, ਬ੍ਰੇਕ ਲੈ ਲਓ। ਜੀ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।